ਮੈਂ ਇੱਥੇ ਰੋਣ ਲੱਗ ਪੈਣਾ ਉਸੀ ਚੀਜ਼, ਫਿਰ ਤੁਸੀਂ ਵੀ ਕਹਿਣਾ ਚੁੱਪ ਕਰ ਜਾਓ। ਨਹੀਂ ਕੋਈ ਨਹੀਂ, ਅਸੀਂ ਤੁਹਾਨੂੰ ਚੁੱਪ ਕਰਾ ਲਾਂਗੇ। ਨਹੀਂ ਵੈਸੇ ਹੀ ਬਸ ਛੱਡੋ। ਜੋ ਆਪਾਂ ਸੋਚਦੇ ਨਾ ਪੰਜਾਬੀ ਬੰਦਿਆਂ ਨੂੰ ਪ੍ਰਮੋਟ ਨਹੀਂ ਕੀਤਾ ਜਾਂਦਾ, ਉਹ ਚੀਜ਼ ਕੁਛ ਵੀ ਨਹੀਂ ਹੈਗੀ। ਕੋਈ ਨਹੀਂ ਪੁੱਛਦਾ ਹੈਗਾ ਪੰਜਾਬੀ ਕ੍ਰੀਏਟਰਾਂ ਨੂੰ, ਖਾਸ ਤੌਰ ਤੇ ਯਾਰ ਵੇਲੀ ਕੋਈ ਜ਼ਰੂਰੀ ਨਹੀਂ ਹੈਗੀ। ਆਪਦਾ ਇਕੱਲੇ ਜ਼ਿੰਦਗੀ ਨਹੀਂ ਗਾਵੋ। ਤੇ ਤੁਹਾਨੂੰ ਦੱਸਾਂ ਪਿੰਡਾਂ ਵਾਲਿਆਂ ਦੀ ਸੋਚ, ਹਾਂਜੀ, ਇੱਕ ਬੰਦੇ ਦੀ ਕੰਧ ਆ ਗਈ ਮਾੜੀ ਜੀ, ਉਹਨੇ ਰੌਲਾ ਪਾਤਾ ਜੀ ਫਲਾਂ ਹੋ ਗਿਆ ਟਮਕਾ ਹੋ ਗਿਆ, ਘਰਦਿਆਂ ਦੇ ਤਰਲੇ ਵਗੈਰਾ ਕੀਤੇ ਮੈਨੂੰ ਮੋਬਾਈਲ ਲੈ ਕੇ ਲੱਗਦੇ ਹਾਂਜੀ, ਪਰ ਉਹਨਾਂ ਨੇ ਨਹੀਂ ਲੈ ਕੇ ਦਿੱਤਾ। ਯਕੀਨ ਦੀ ਗੱਲ ਇਹ ਆ, ਅਗਰ ਤੁਸੀਂ ਕਿਸੇ ਨੂੰ ਜਿੰਨਾ ਖਾਸ ਸਮਝੋਗੇ ਉਹ ਤੁਹਾਨੂੰ ਓਨਾ ਹੀ ਆਮ ਸਮਝਦਾ ਜੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਭਾਜੀ ਕੀ ਹਾਲ ਚਾਲ ਹੈ? ਜੀ ਅੱਲਾ ਦਾ ਸ਼ੁਕਰ ਹੈ। ਭਾਜੀ ਆਪਣਾ ਸੋਸ਼ਲ ਮੀਡੀਆ ਦਾ ਸਫ਼ਰ ਕਿੱਦਾਂ ਸਟਾਰਟ ਹੋਇਆ? ਸੋਸ਼ਲ ਮੀਡੀਆ ਦਾ ਸ਼ੌਕ ਤਾਂ ਸ਼ੁਰੂ ਤੋਂ ਹੀ ਸੀਗਾ। ਵੀਡੀਓ ਵਗੈਰਾ ਵੇਖੀ ਦੀਆਂ ਟਿਕਟੋਕ ਦੀਆਂ, ਦੂਸਰਿਆਂ ਨੂੰ ਦੇਖੀਦਾ ਸੀਗਾ। ਹਾਂਜੀ, ਉਸ ਚਾਅ 'ਚ ਮੈਂ ਵੀ ਕੀ ਕਹਿੰਦੇ ਆ ਸ਼ੀਸ਼ੇ ਅੱਗੇ ਐਕਟਿੰਗ ਵਗੈਰਾ ਕਰਦਾ ਸੀਗਾ। ਕਦੀ ਕਾਹਦੀ ਐਵੇਂ ਲੱਗੇ ਰਹਿਣਾ। ਤੇ ਉਧਰੋਂ ਇਹ ਵਾ ਘਰਦਿਆਂ ਦੇ ਤਰਲੇ ਵਗੈਰਾ ਕੀਤੇ ਮੈਨੂੰ ਮੋਬਾਈਲ ਲੈ ਕੇ, ਲੱਗਦੇ ਹਾਂਜੀ, ਪਰ ਉਹਨਾਂ ਨੇ ਨਹੀਂ ਲੈ ਕੇ ਦਿੱਤਾ। ਫਿਰ ਦੋਸਤ ਦਾ ਮੋਬਾਈਲ ਹੈਗਾ ਸੀ, ਉੱਤੇ ਵੀਡੀਓ ਬਣਾਈ ਦੀਆਂ ਸੀਗੀਆਂ। ਉੱਤੇ 100-150 ਵਿਊ ਆ ਜਾਂਦਾ ਸੀ ਤੇ ਬੜਾ ਰਾਜ਼ੀ ਹੁੰਦਾ ਸੀ, ਮੈਂ ਬਹੁਤ ਰਾਜ਼ੀ ਹੁੰਦਾ ਸੀਗਾ। ਫਿਰ ਵੀ ਘਰਦਿਆਂ ਨੂੰ ਮੈਂ ਕਿਹਾ ਕਿ ਮੈਨੂੰ ਲੈ ਕੇ ਦੋ, ਆਪਦੀ ਜ਼ਿੱਦ ਰੱਖੀ ਤੇ ਉਹਨਾਂ ਨੇ ਲੈ ਤਾ ਇੱਕ 6S। ਉਧਰੋਂ ਕਹਿੰਦੇ ਸੀ ਕਿਹੜਾ ਕੰਜਰਖਾਨਾ ਕਰਦਾ ਕੀ ਤੇ ਫਲਾਂ, ਤੁਹਾਨੂੰ ਪਤਾ ਪਿੰਡਾਂ ਵਾਲਿਆਂ ਦੀ ਸੋਚ ਇਹ ਹਿਸਾਬ ਸੀਗਾ। ਤੇ ਉੱਤੇ ਮੈਂ ਵੀਡੀਓ ਬਣਾਉਣੀਆਂ ਸਟਾਰਟ ਕਰਤੀਆਂ। ਤੇ ਤੁਹਾਨੂੰ ਦੱਸਾਂ ਪਿੰਡਾਂ ਵਾਲਿਆਂ ਦੀ ਸੋਚ, ਹਾਂਜੀ, ਇੱਕ ਬੰਦੇ ਦੀ ਕੰਧ ਆ ਗਈ ਮਾੜੀ ਜੀ, ਉਹਨੇ ਰੌਲਾ ਪਾਤਾ ਜੀ ਫਲਾਂ ਹੋ ਗਿਆ ਟਮਕਾ ਹੋ ਗਿਆ ਵੀਡੀਓ ਵਿੱਚ। ਹਾਂਜੀ, ਤੇ ਅੱਜ ਸਾਡੀ ਕੰਧ ਆ ਗਈ, ਕੱਲ ਬੁੜੀਆਂ ਲੈ ਗਏ ਹੋਗਾ ਫਲਾਂ, ਜਿਹਦੀ ਵਜ੍ਹਾ ਤੋਂ ਅੱਬਾ ਜੀ ਨੇ ਮੋਬਾਈਲ ਫੜਿਆ ਵੇਚਤਾ। ਅੱਛਾ, ਉਹਨੇ ਕਿਹਾ ਤੂੰ ਆਪਦੀ ਪੜ੍ਹਾਈ ਸਟਾਰਟ ਕਰ। ਤੇ ਮੈਂ ਬਹੁਤ, ਜਿਹਨੂੰ ਕਹਿੰਦੇ ਨਾ, ਮੇਰਾ ਦਿਲ ਸੀ ਵੀਡੀਓ ਵਗੈਰਾ ਬਣਾਵਾਂ ਤੇ ਮੋਬਾਈਲ ਕੋਈ ਨਹੀਂ ਸੀ ਹੈ ਮੇਰੇ ਕੋਲ। ਅੱਛਾ, ਫਿਰ ਇਹ ਵਾ ਕਿ ਮੈਨੂੰ ਸ਼ੁਰੂ ਤੋਂ ਮੇਰੇ ਬਹਿਨੋਈ ਨੇ, ਹਾਂਜੀ, ਇਸ਼ਤਿਆਕ ਅਹਿਮਦ, ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ। ਤੇ ਇੱਕ ਮੇਰੇ ਵੱਡੇ ਭਾਈ ਨੇ ਜ਼ੀਸ਼ਾਨ, ਉਹਨਾਂ ਦਾ ਇਹ ਦਿਲ ਸੀਗਾ ਕਿ ਚਲੋ ਯਾਰ ਜੇ ਇਹਦਾ ਸ਼ੌਕ ਆ ਤੇ ਇਹਨੂੰ ਕਰਨਾ ਚਾਹੀਦਾ। ਫਿਰ ਉਹਨਾਂ ਨੇ ਤਰਲੇ ਵਗੈਰਾ ਕਰਕੇ ਅੱਬਾ ਜੀ ਨੂੰ ਕਿਹਾ ਕਿ ਲੈ ਹੀ ਦਿਓ ਇਹਨੂੰ ਮੋਬਾਈਲ। ਤੇ ਉਹਨਾਂ ਨੇ ਮੈਨੂੰ ਫਿਰ 8+ ਲੈ ਕੇ ਦਿੱਤਾ। ਜਿੱਦਣ ਉਹ ਮੋਬਾਈਲ ਆਇਆ ਇੰਨੀ ਖੁਸ਼ੀ ਸੀ ਕਿ ਜਿਵੇਂ ਈਦ ਨਹੀਂ ਹੁੰਦੀ, ਹਾਂਜੀ, ਉਦੋਂ ਤੋਂ ਹੀ ਮੈਂ ਵੀਡੀਓ ਬਣਾਉਣੀ ਸਟਾਰਟ ਕਰਤੀ। ਕੁਝ 4-5 ਦਿਨ ਲੰਘੇ, ਮੇਰੀ ਵੀਡੀਓ ਮਤਲਬ ਕਿ ਵਾਇਰਲ ਹੋ ਗਈ। ਉਸ ਤੋਂ ਬਾਅਦ ਮੈਂ ਪ੍ਰੋਪਰ ਕੰਮ ਕਰਨਾ ਸਟਾਰਟ ਕਰਤਾ ਸੋਸ਼ਲ ਮੀਡੀਆ। ਤੇ ਆਪਾਂ ਨੂੰ ਕਿੰਨੇ ਸਾਲ ਹੋ ਗਏ? ਆਪਣੇ ਨੂੰ ਤਕਰੀਬਨ 3 ਸਾਲ ਹੋ ਗਏ। ਤੇ ਆਪਾਂ ਜਿੰਨੀ ਮਿਹਨਤ ਕਰਦੇ ਆ ਉਹਦਾ ਫਲ ਮਿਲਦਾ? ਜੀ ਜ਼ਰੂਰ ਮਿਲਦਾ। ਇਹ ਫਲ ਮਿਸਾਲ ਤੋਂ ਲੋਕਾਂ ਦਾ ਪਿਆਰ ਜਾਂ ਪੈਸਾ? ਲੋਕਾਂ ਦਾ ਪਿਆਰ ਆ ਜ਼ਿਆਦਾ ਜੀ। ਤੇ ਆਪਣਾ ਇਨਕਮ ਆਉਂਦੀ ਇੱਧਰੋਂ ਕਿ ਨਹੀਂ? ਪਹਿਲਾਂ ਕੋਈ ਨਹੀਂ ਸੀ ਆਉਂਦੀ, ਪਾਕਿਸਤਾਨੀ ਅਕਾਊਂਟ ਸੀਗਾ ਤੇ ਮਿਹਨਤ ਵਗੈਰਾ ਮਤਲਬ ਕਿ ਕਾਫੀ ਜ਼ਿਆਦਾ ਕੀਤੀ ਆ। ਪ੍ਰਮੋਸ਼ਨ ਵਗੈਰਾ ਕਰ ਲਈਦੀ ਸੀ ਤੇ ਆ ਜਾਂਦੇ ਸੀਗੇ। ਤੇ ਹੁਣ ਜਿਹੜਾ ਵਾ ਅਕਾਊਂਟ UK ਦਾ ਵਾ, ਉੱਤੇ ਠੀਕ ਠਾਕ ਆ ਜਾਂਦੀ ਆ। ਮਿਹਨਤ ਦੇ ਹਿਸਾਬ ਨਾਲ ਜਿੰਨੀ ਜ਼ਿਆਦਾ ਮਿਹਨਤ ਕਰੋਗੇ ਉਹਨਾਂ ਜ਼ਿਆਦਾ ਫਲ ਮਿਲ ਜਾਂਦਾ। ਹੁਣ ਤੱਕ ਸਭ ਤੋਂ ਮਹਿੰਗੀ ਪ੍ਰਮੋਸ਼ਨ ਕਿੰਨੇ ਦੀ ਕੀਤੀ? ਮੈਂ ਪ੍ਰਮੋਸ਼ਨ ਯਾਦ ਨਹੀਂ ਹੈ, ਵੈਸੇ ਤਕਰੀਬਨ ਅੰਦਾਜ਼ਨ 80,000 ਦੀ ਕੀਤੀ ਸੀ। ਪ੍ਰਮੋਸ਼ਨ ਇਹ ਮਹੀਨੇ ਦੀ ਹੁੰਦੀ ਹੈ ਜਾਂ ਹਫਤੇ ਦੀ? ਇੱਕ ਹਫਤੇ ਦੀ 80,000 ਰੁਪਈਆ? ਜੀ। ਤੁਸੀਂ ਪਹਿਲੇ ਕਿਹਾ ਕਿ ਫੈਮਿਲੀ ਨੇ ਮੈਨੂੰ ਇੰਨਾ, ਮਾਂ ਪਿਓ ਨੇ ਸਪੋਰਟ ਨਹੀਂ ਕੀਤਾ। ਤੇ ਹੁਣ ਜਦੋਂ ਤੁਸੀਂ ਇੱਕ ਸਟਾਰ ਬਣ ਗਏ ਹੋ, ਤੁਹਾਨੂੰ ਲੋਕਾਂ ਦਾ ਪਿਆਰ ਮਿਲਦਾ ਜੀ, ਤੇ ਹੁਣ ਫੈਮਿਲੀ ਦਾ ਕੀ ਰਿਐਕਸ਼ਨ ਇਹ ਅੱਬਾ ਜੀ ਮੇਰੇ ਟੀਚਰ ਨੇ। ਉਹ ਜਦੋਂ ਅੱਬਾ ਜੀ ਨੂੰ 2-4 ਬੰਦਿਆਂ ਨੇ ਤਾਰੀਫਾਂ ਕੀਤੀਆਂ, ਤੇਰਾ ਮੁੰਡਾ ਇੱਦਾਂ ਇੱਦਾਂ, ਅੱਬਾ ਜੀ ਵੀ ਬੜੇ ਰਾਜ਼ੀ, ਉੱਤੋਂ ਪੈਸੇ ਵੀ ਆਉਣ ਲੱਗ ਪਏ। ਅੱਬਾ ਜੀ ਰਾਜ਼ੀ ਨੇ, ਹੁਣ ਸਾਰੀ ਰਾਜ਼ੀ। ਤੇ ਆਪਣੇ ਦੂਸਰਾ ਇਸ ਟਾਈਮ ਪਿੰਡ ਵਾਲਿਆਂ ਦਾ, ਮੁਹੱਲੇ ਵਾਲਿਆਂ ਦਾ ਕਿੰਨਾ ਪਿਆਰ? ਉਹਨਾਂ ਦਾ ਕੋਈ ਪਿਆਰ ਨਹੀਂ ਹੈਗਾ, ਬਸ ਨਾਰਮਲ ਹੀ ਆ ਜੀ। ਅੱਗੇ ਨਾਲੋਂ ਵੀ ਸਗੋਂ ਨਫ਼ਰਤ ਹੀ ਆ, ਪਿਆਰ ਕੋਈ ਨਹੀਂ ਹੈਗਾ। ਤੇ ਆਪਾਂ ਨੂੰ ਵਿੱਚੋਂ ਇਹ ਗਾਣਿਆਂ ਦਾ ਸ਼ੌਕ ਸੀਗਾ, ਸ਼ੋਰਟਸ ਫਿਲਮਾਂ ਦਾ ਵੀ ਆਪਾਂ ਨੂੰ ਇਹ ਸ਼ੌਕ ਸੀਗਾ। ਸ਼ੋਰਟ ਫਿਲਮਾਂ ਦਾ ਤਾਂ ਸੋਚ ਨਾਲੋਂ ਜ਼ਿਆਦਾ ਸ਼ੌਕ ਸੀਗਾ ਕਿ YouTube ਤੇ ਫਿਲਮਾਂ ਵਗੈਰਾ, ਕਿਉਂਕਿ ਆਪਣੇ ਪਾਕਿਸਤਾਨ 'ਚ ਪੰਜਾਬੀ ਜ਼ਬਾਨ 'ਚ ਸ਼ੋਰਟ ਫਿਲਮਾਂ ਬਹੁਤ ਘੱਟ ਆ। ਇਹ ਅਸੀਂ ਸ਼ੁਰੂ ਕੀਤਾ ਸੀਗਾ ਤੇ ਬਹੁਤ ਵਧੀਆ ਜਾ ਰਿਹਾ ਸੀਗਾ, ਤੇ ਹੁਣ ਵੀ ਇਨਸ਼ਾਅੱਲਾ ਬਹੁਤ ਵਧੀਆ ਜਾਏਗਾ। ਤੁਸੀਂ ਗਾਣੇ ਨੂੰ ਅੱਗੇ ਕਿੱਥੇ ਲੈ ਕੇ ਜਾਣਾ? ਮੇਰਾ ਇਹ ਹੈ ਕਿ ਆਪਣੀ ਪੰਜਾਬੀ ਪ੍ਰਮੋਟ ਹੋਵੇ ਸ਼ੋਰਟ ਫਿਲਮਾਂ ਦੀ ਵਜ੍ਹਾ ਤੋਂ, ਤੇ ਮੈਂ ਆਨਾ ਕਿ
ਨਾਮ ਬਣ ਜਾਵੇ ਅੱਛਾ ਖਾਸਾ ਕਿ ਕਿਸੇ ਐਕਟਰ ਨਾਲ ਮੈਂ ਕੰਮ ਕਰ ਸਕਾਂ। ਹਾਂਜੀ, ਹੁਣ ਤੱਕ ਆਪਾਂ ਨੂੰ ਕੋਈ ਆਫਰ ਆਈ? ਆਫਰ ਕੋਈ ਨਹੀਂ ਆਈ ਜੀ। ਸਿੱਧੀ ਗੱਲ, ਆਪਣੇ ਪੰਜਾਬੀ ਨੂੰ ਕੋਈ ਨਹੀਂ ਪ੍ਰਮੋਟ ਕਰਦਾ ਹੈਗਾ। ਖਾਸ ਤੌਰ 'ਤੇ ਪਾਕਿਸਤਾਨ 'ਚ ਜਿੰਨੇ ਵੀ ਮਿਹਨਤ ਕਰਦੇ ਆ ਉਹਨਾਂ ਨੂੰ ਕੋਈ ਪ੍ਰਮੋਟ ਨਹੀਂ। ਉਹਨਾਂ ਨੂੰ ਪ੍ਰਮੋਟ ਕਰਦੇ ਜਿਹੜੇ ਪੈਸਾ ਵਿਖਾਉਂਦੇ ਆ ਜਾਂ ਆਪਣੀਆਂ ਮਾਵਾਂ ਭੈਣਾਂ, ਹੋਰ ਕਿਸੇ ਨੂੰ ਕੋਈ ਸਪੋਰਟ ਨਹੀਂ ਕਰਦਾ। ਪਹਿਲੇ ਤੁਹਾਡੀ ਇੱਕ ਪੂਰੀ ਟੀਮ ਹੁੰਦੀ ਸੀ। ਹਾਂਜੀ, ਅੱਜ ਕੱਲ੍ਹ ਉਹ ਟੀਮ ਕਿੱਥੇ ਗਈ? ਉਹ ਫੋਤ ਹੋ ਗਏ ਸਰ। ਉਹ ਟੀਮ ਉਹ ਆਪਣਾ ਉਹਨਾਂ ਨੇ ਲੈਦਾ ਸ਼ੁਰੂ ਕਰਤਾ, ਮਾਸ਼ਾਅੱਲਾ ਵਧੀਆ ਜਾ ਰਿਹਾ ਵੀ। ਤੇ ਦਿਲ ਟੁੱਟਿਆ? ਦਿਲ ਕੋਈ ਨਹੀਂ ਟੁੱਟਿਆ, ਸਗੋਂ ਖੁਸ਼ੀ ਹੁੰਦੀ ਹੈ ਅੱਲਾ ਉਹਨਾਂ ਨੂੰ ਕਾਮਯਾਬ ਕਰੇ। ਉਹ ਆਪਦਾ ਖੁਸ਼ ਨੇ, ਕੰਮ ਕਰਦੇ ਪਏ ਨੇ, ਆਪਣਾ ਕੋਈ ਦਿਲ ਨਹੀਂ ਟੁੱਟਿਆ ਹੈਗਾ। ਹੁਣ ਕਿਸੇ ਤੇ ਯਕੀਨ ਇਤਮਾਦ ਹੈਗਾ? ਇਤਮਾਦ ਉਹ ਤਾਂ ਕੋਈ ਇਤਮਾਦ ਨਹੀਂ ਰਿਹਾ ਕਿਸੇ ਤੇ। ਕਿਉਂ? ਕੀ ਦੱਸਾਂ, ਵੈਸੇ ਸ਼ਾਮ ਹੋ ਜਾਣੀ ਸੁਣਾਉਂਦੇ। ਕੋਈ ਨਹੀਂ, ਸਾਡੇ ਕੋਲ ਟਾਈਮ ਵਾਧੂ ਆ। ਮੈਂ ਇੱਥੇ ਰੋਣ ਲੱਗ ਪੈਣਾ ਉਸੇ ਚੀਜ਼, ਫਿਰ ਤੁਸੀਂ ਵੀ ਕਹਿਣਾ ਚੁੱਪ ਕਰ ਜਾਓ। ਨਹੀਂ ਕੋਈ ਨਹੀਂ, ਅਸੀਂ ਤੁਹਾਨੂੰ ਚੁੱਪ ਕਰਾ ਲਾਂਗੇ। ਨਹੀਂ ਵੈਸੇ ਬਸ ਛੱਡੋ ਇਹ ਗੱਲਾਂ, ਰਹਿਣ ਦਿਓ। ਤੇ ਹੁਣ ਗਾਂ ਕੋਈ ਟੀਮ ਬਣਾਉਣ ਦਾ ਹੈ ਇਰਾਦਾ? ਟੀਮ ਹੈ ਆਪਣੀ ਟੀਮ, ਇਨਸ਼ਾਅੱਲਾ ਸਾਰਾ ਕੁਝ ਹੀ ਹੈਗਾ ਵਾ। ਬੰਦੇ ਦੀ ਸੋਚ ਜ਼ਿੰਦਾ ਹੋਣੀ ਚਾਹੀਦੀ ਆ, ਸਾਰਾ ਕੁਝ ਹੀ ਹੋ ਜਾਂਦਾ। ਤੁਸੀਂ ਪੰਜਾਬੀ ਹੀ ਕਿਉਂ ਚੁਣੀ? ਕਿ ਤੁਸੀਂ ਉਰਦੂ 'ਚ ਵੀ ਕਰ ਸਕਦੇ ਸੀ। ਬੋਲਣੀ ਪੰਜਾਬੀ ਆਉਂਦੀ ਸੀ ਤਾਂ ਇਸ ਤਾਂ ਸਾਨੂੰ ਅਗਰ ਸਕੂਲੇ ਕਹਿ ਦਿੰਦੇ ਸੀ ਕਿ ਉਰਦੂ ਬੋਲ, ਅਸੀਂ ਸਾਰੀ ਦਿਹਾੜੀ ਚੁੱਪ ਰਹਿੰਦੇ ਸੀ। ਸਾਨੂੰ ਬੋਲੀ ਪੰਜਾਬੀ ਆਉਂਦੀ। ਤੇ ਪੰਜਾਬੀ ਨੂੰ ਉਹ ਮਕਾਮ ਮਿਲਦਾ? ਕੋਈ ਨਹੀਂ ਮਿਲਦਾ ਜੀ, ਜਿੰਨਾ ਦੂਸਰੀਆਂ ਜ਼ਬਾਨਾਂ ਨੂੰ ਮਿਲਦਾ ਨਾ, ਉਹਨਾਂ ਪੰਜਾਬੀ ਨੂੰ ਨਹੀਂ ਮਿਲਦਾ। ਮੈਂ ਜੋ ਲਾਇਆ ਸਾਹਿਬ ਪੰਜਾਬੀ 'ਚ ਵੀਡੀਓ ਬਣਾ ਰਹੇ ਹੋ, ਗਾਣੇ ਜਾਂ ਸ਼ੋਰਟਸ ਫਿਲਮਾਂ ਵਾ, ਤੇ ਤੁਹਾਡਾ ਹੱਕ ਤੇ ਬਣਦਾ ਨਾ, ਤੁਸੀਂ ਉਸ ਚੀਜ਼ ਵਾਸਤੇ ਬੋਲੋ। ਜੀ ਬਿਲਕੁਲ ਹੱਕ ਬਣਦਾ ਵਾ, ਪਰ ਯਾਰ ਟਾਈਮ ਹੀ ਨਹੀਂ ਮਿਲਿਆ ਕਦੇ। ਟਾਈਮ ਨਹੀਂ ਮਿਲਿਆ ਕਿ ਉਹ 'ਚ ਪੈਸਾ ਨਹੀਂ ਹੈਗਾ? ਨਹੀਂ ਪੈਸਾ ਨਹੀਂ ਹੈਗਾ, ਸਿਰਫ ਮੁਹੱਬਤ ਮਿਲ ਜਾਂਦੀ ਲੋਕਾਂ ਦੀ, ਸਿਰਫ ਇਹੀ ਬਹੁਤ ਆ, ਹੋਰ ਕੁਝ ਵੀ ਨਹੀਂ ਹੈਗਾ। ਲੋਕ ਪਸੰਦ ਕਰਦੇ ਆ ਸਾਨੂੰ ਪੰਜਾਬੀ ਦੀ ਵਜ੍ਹਾ ਤੋਂ, ਇਹੀ ਬਹੁਤ ਹੈਗਾ। ਪਰ ਜੋ ਆਪਾਂ ਸੋਚਦੇ ਨਾ ਪੰਜਾਬੀ ਬੰਦਿਆਂ ਨੂੰ ਪ੍ਰਮੋਟ ਨਹੀਂ ਕੀਤਾ ਜਾਂਦਾ, ਉਹ ਚੀਜ਼ ਕੁਛ ਵੀ ਨਹੀਂ ਹੈਗੀ। ਕੋਈ ਨਹੀਂ ਪੁੱਛਦਾ ਹੈਗਾ ਪੰਜਾਬੀ ਕ੍ਰੀਏਟਰਾਂ ਨੂੰ, ਖਾਸ ਤੌਰ 'ਤੇ MLA ਸਾਹਿਬ ਆ, ਜਿੰਨੇ ਵੀ ਇਵੈਂਟ ਵਗੈਰਾ ਹੁੰਦੇ ਉਹਦੇ 'ਚ ਉਹ ਹੀ ਹੁੰਦੇ ਆ ਜਿਹੜੀ ਅੱਗੇ ਗੱਲ ਕਹਿ ਕੇ ਹਟਿਆ, ਜਿਹੜਾ ਮਾਵਾਂ ਭੈਣਾਂ ਵਿਖਾ ਦਿੰਦਾ ਜਾਂ ਜਿਹੜਾ ਉਰਦੂ ਵਗੈਰਾ ਇਹ ਚੀਜ਼ਾਂ ਬੋਲਦਾ, ਸਿਰਫ ਉਹਨੂੰ ਜ਼ਿਆਦਾ ਸਪੋਰਟ ਮਿਲਦੀ। ਪਿੱਛੇ ਜੇ ਪੰਜਾਬੀ ਕਾਨਫਰੰਸ ਹੋਈ ਸੀ, ਤੁਸੀਂ ਉੱਥੇ ਆਏ ਸੀ, ਉੱਥੇ ਲੋਕ ਤੁਹਾਨੂੰ ਮਿਲੇ ਨੇ, ਤੁਹਾਡੇ ਨਾਲ ਸੈਲਫੀਆਂ ਲਈਆਂ ਨੇ, ਉਹ ਅੰਦਰੋਂ ਕੀ ਸੀ ਫੀਲਿੰਗ? ਉਹ ਬਹੁਤ ਵਧੀਆ ਲੱਗਿਆ। ਉਹ ਮੈਨੂੰ ਮਿਹਨਤ ਦਾ ਫਲ ਮਿਲਿਆ ਤੁਹਾਡੇ ਕਹਿਣ ਤਰ੍ਹਾਂ। ਉਹ ਮਿਹਨਤ ਕੀਤੀ ਅਤੇ ਅੱਲਾ ਨੇ ਇੱਥੋਂ ਤੱਕ ਮੈਨੂੰ ਪਹੁੰਚਾਇਆ। ਅਤੇ ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਕਿ ਮੈਂ ਇਸ ਚੀਜ਼ ਦਾ ਹੱਕਦਾਰ ਸੀ? ਕਦੇ ਵੀ ਨਹੀਂ, ਮੈਂ ਸੋਚਿਆ ਹੀ ਨਹੀਂ ਸੀਗਾ ਕਿ ਮੈਂ ਇੱਥੋਂ ਤੱਕ ਪਹੁੰਚਾਂਗਾ, ਇਹ ਸਭ ਕੁਝ ਮੈਨੂੰ ਹਾਸਲ ਹੋਊਗਾ, ਕਦੇ ਵੀ ਨਹੀਂ ਸੀ ਸੋਚਿਆ ਹੈਗਾ ਜੋ ਇਸ ਟਾਈਮ ਮੈਂ ਹੈ। ਭਾਅ ਜੀ ਹੁਣ ਤੱਕ ਆਪਣੀ ਇੱਕ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਮਿਲੀਅਨ ਗਈ ਹੋਈ ਹੈ? ਮੇਰੀ ਜ਼ਿਆਦਾ ਤੋਂ ਜ਼ਿਆਦਾ ਗਈ ਹੋਈ 30 ਮਿਲੀਅਨ ਤੱਕ। ਅਤੇ ਆਪਣਾ ਕੋਈ ਟਾਰਗੇਟ ਹੈ? ਟਾਰਗੇਟ ਬਹੁਤ ਜ਼ਿਆਦਾ ਵਾ, ਫਿਲਹਾਲ ਟਿਕਟੋਕ 'ਤੇ ਨਹੀਂ, ਯੂਟਿਊਬ 'ਤੇ ਹੈ। ਯੂਟਿਊਬ 'ਤੇ ਬਹੁਤ ਹੀ ਜ਼ਿਆਦਾ ਸ਼ੌਕ ਆ ਮੈਂ ਨਾ, ਕਿ ਮੈਂ ਇੰਨੇ ਹਾਈ ਲੈਵਲ ਤੱਕ ਜਾਵਾਂ, ਯਾਨੀ ਕਿ ਪੰਜਾਬੀ ਫਿਲਮਾਂ ਦੇਖੀ ਦੀਆਂ ਇੰਡੀਆ ਦੀਆਂ। ਹਾਂਜੀ, ਉੱਦਾਂ ਮੈਂ ਚਾਹੁੰਦਾ ਕਿ ਮੈਨੂੰ ਕੰਮ ਮਿਲੇ, ਮੈਂ ਅੱਗੇ ਜਾਵਾਂ। ਇਹ ਚੀਜ਼ ਸ਼ੁਰੂ ਤੋਂ ਮੈਨੂੰ ਬਹੁਤ ਜ਼ਿਆਦਾ ਸ਼ੌਕ ਆ, ਇਹਦੇ 'ਤੇ ਮੈਂ ਸਟਰਗਲ ਕੀਤੀ ਆ ਅਤੇ ਹੁਣ ਵੀ ਇਨਸ਼ਾਅੱਲਾ ਕਰਨੀ ਆ, ਅਤੇ ਬਹੁਤ ਯਾਨੀ ਕਿ ਵੱਡੀ ਸੋਚ ਆ ਰੱਖੀ ਹੋਈ ਆ। ਹਾਂਜੀ। ਅਤੇ ਆਪਣਾ ਫੇਵਰੇਟ ਐਕਟਰ ਪੰਜਾਬੀ ਫੇਵਰੇਟ ਕਿਤੋਂ ਦੇਖ ਕੇ ਤੁਸੀਂ ਇੰਸਪਾਇਰ ਹੋਏ ਹੋ ਕਿ ਯਾਰ ਮੈਂ ਵੀ ਇੱਦਾਂ ਦਾ ਬਣਨਾ? ਆਪਣਾ ਜੀ ਦਿਲਜੀਤ ਦੋਸਾਂਝ ਇਹ ਫੇਵਰੇਟ ਹੈਗਾ ਸ਼ੁਰੂ ਤੋਂ ਹੀ, ਇਹਦੇ ਵਰਗਾ ਮੈਂ ਬਣਨਾ ਚਾਹੁੰਦਾ। ਉਹਦੀ ਕੋਈ ਐਸੀ ਕੋਈ ਖਾਸ ਗੱਲ? ਬੰਦਾ ਇੱਦਾਂ ਜੋ ਖੁਸ਼ ਰਹਿੰਦਾ, ਹਰ ਟਾਈਮ ਹਸਾਉਂਦਾ, ਲੋਕਾਂ ਨੂੰ ਇੰਟਰਟੇਨ ਕਰਦਾ। ਇਹ ਚੀਜ਼ ਦੀ ਵਜ੍ਹਾ ਤੋਂ ਮੈਂ ਵੀ ਚਾਹੁੰਦਾ ਕਿ ਮੈਂ ਵੀ ਇੱਦਾਂ ਦਾ ਬਣਾ ਕਿ ਲੋਕ ਪਸੰਦ ਕਰਨ ਜਿਵੇਂ ਕਿ ਮੈਂ ਉਹਨੂੰ ਕਰਦਾ ਵਾਂ। ਉਹਦਾ ਰਹਿਣ ਸਹਿਣ ਹਰ ਚੀਜ਼ ਬਹੁਤ ਵਧੀਆ ਵਾ, ਅਤੇ ਜਿਹਦੀ ਵਜ੍ਹਾ ਤੋਂ ਮੈਂ ਉਹਨੂੰ ਪਸੰਦ ਕਰਦਾ ਵਾਂ। ਅਤੇ ਭਾਅ ਜੀ ਆਪਣੇ 'ਚ ਗਰੂਰ ਹੈ? ਗਰੂਰ ਉਹਨਾਂ ਲਈ ਹੈਗਾ ਜਿਹੜੇ ਅੱਗੋਂ ਮਤਲਬ ਕਿ ਜੀਨੂੰ ਜੀ ਆ ਜੀ, ਉਹ ਤਾਂ ਹੈਗਾ ਜੀ ਜੀਨੂੰ ਜੀ। ਬਾਕੀ ਨਾ ਕਦੇ ਵੀ ਨਹੀਂ ਸੋਚਿਆ ਹੈਗਾ ਗਰੂਰ ਵਾਲਾ, ਅੱਲਾ ਮਾਫੀ ਦੇਵੇ, ਕਿਸੇ ਇੰਜ ਵੀ ਨਹੀਂ ਲਿਆ ਹੈਗਾ ਅਤੇ ਨਾ ਹੀ ਕਰਨਾ ਹੈਗਾ ਜੀ। ਯਾਰ ਬੇਲੀ ਜ਼ਿੰਦਗੀ 'ਚ ਕਿੰਨੇ ਕੁ ਜ਼ਰੂਰੀ ਹੈ? ਯਾਰ ਬੇਲੀ ਕੋਈ ਜ਼ਰੂਰੀ ਨਹੀਂ ਹੈਗੀ, ਆਪਦਾ ਇਕੱਲੇ ਜ਼ਿੰਦਗੀ ਨਹੀਂ ਗਾਵੋ, ਕੁਛ ਵੀ ਨਹੀਂ ਹੁੰਦਾ ਯਾਰ ਬੇਲੀ। ਰੀਜ਼ਨ ਬੜੇ ਲੰਮੇ ਆ ਜੀ। ਮੈਂ ਤਾਂ ਜੋ ਅੱਜ ਤੱਕ ਮੇਰਾ ਮਤਲਬ ਕਿ ਐਕਸਪੀਰੀਅੰਸ ਹੋਇਆ,
ਐਕਸਪੀਰੀਅੰਸ ਕਹਿਣ ਲੱਗਾ ਸੀ। ਹਾਂਜੀ ਐਕਸਪੀਰੀਅੰਸ ਹੋਇਆ ਕਿ ਯਾਰ ਬੇਲੀ ਕੁਛ ਵੀ ਨਹੀਂ ਹੁੰਦੇ, ਸਾਰੇ ਜਿੰਨੇ ਵੀ ਐ ਫਾਇਦੇ ਕਰਕੇ, ਜਿੰਨੀ ਦੇਰ ਫਾਇਦਾ ਦਿੰਦੇ ਰਹੋਗੇ ਤੁਸੀਂ ਕਿਸੇ ਨੂੰ, ਤੇ ਸਾਰੇ ਜੀ ਕਰਨਗੇ। ਜਿੱਦਣ ਫਾਇਦਾ ਨਿਕਲ ਗਿਆ ਫਿਰ ਉਹੀ ਬੰਦੇ ਤੁਹਾਨੂੰ ਐਸਾ ਰੂਪ ਦਿਖਾ ਜਾਂਦੇ ਆ ਕਿ ਸੋਚ ਨਹੀਂ ਹੁੰਦੀ ਕਿ ਯਾਰ ਆ ਬੰਦਾ ਮੇਰੇ ਨਾਲ ਕਰ ਕੀ ਗਿਆ। ਐਸਾ ਟਾਈਮ ਗੁਜ਼ਰਿਆ ਮੇਰੇ ਨਾਲ। ਮਤਲਬ ਅੰਦਰੋਂ ਦਿਲ ਟੁੱਟਿਆ ਹੋਇਆ। ਇਹਦਾ ਤੁਹਾਨੂੰ ਕੀ ਦੱਸਾਂ ਜੀ ਦਿਲ ਦੇ ਬਾਰੇ। ਨਹੀਂ ਫਿਰ ਵੀ ਦੱਸੋ ਸਹੀ, ਕਿਉਂਕਿ ਹਾਂਜੀ ਹਾਂਜੀ ਜਿੱਦਾਂ ਦੀਆਂ ਤੁਸੀਂ ਗੱਲਾਂ ਕਰ ਰਹੇ ਹੋ ਨਾ, ਹਾਂਜੀ। ਲੱਗਦਾ ਕਿ ਤੁਹਾਡੇ ਅੰਦਰ ਕੋਈ ਚੀਜ਼ ਹੈ। ਯਕੀਨ ਦੀ ਗੱਲ ਇਹ ਆ, ਅਗਰ ਤੁਸੀਂ ਕਿਸੇ ਨੂੰ ਜਿੰਨਾ ਖਾਸ ਸਮਝੋਗੇ ਉਹ ਤੁਹਾਨੂੰ ਓਨਾ ਹੀ ਆਮ ਸਮਝਦਾ ਜੀ। ਇਹ ਚੀਜ਼ ਆ। ਪੰਜਾਬ ਦਾ ਨਾਮ ਸੁਣ ਕੇ ਤੁਹਾਡੇ ਜ਼ਿਹਨ 'ਚ ਕੀ ਆਉਂਦਾ? ਸਾਡੇ ਜ਼ਿਹਨ 'ਚ ਤਾਂ ਬੜਾ ਕੁਛ ਆਉਂਦਾ। ਪੰਜਾਬ ਨਾਮ ਹੀ ਇੱਕ ਐਸਾ ਵਾ ਕਿ ਜਿਹਨੂੰ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਵਾ। ਆਪਾਂ ਵੀ ਪੰਜਾਬੀ ਆ ਸ਼ੁਰੂ ਤੋਂ, ਹਾਂਜੀ ਅਲਹਮਦੁਲਿਲਾ। ਤੇ ਸ਼ੁਰੂ ਤੋਂ ਪੰਜਾਬੀ ਪ੍ਰਮੋਟ ਕਰੀਦੀ ਆ, ਤੇ ਅਲਹਮਦੁਲਿਲਾ ਅੱਗੇ ਤੋਂ ਵੀ ਕਰਾਂਗੇ। ਇਹ ਪੰਜਾਬੀ ਜਿਹੜੀ ਚੀਜ਼ ਆ, ਇਹ ਸਾਡੇ ਜਿਹੜੇ ਦਾਦਕੇ ਸ਼ੁਰੂ ਤੋਂ ਚੱਲਦੇ ਉਹ ਪੰਜਾਬੀ ਆ, ਹਾਂਜੀ ਬੇਸ਼ੱਕ। ਤੇ ਅਸੀਂ ਵੀ ਪੰਜਾਬੀ ਪ੍ਰਮੋਟ ਕਰਾਂਗੇ। ਤੇ ਉਹੋ ਜਿਹਾ ਰਹਿਣ ਸਹਿਣ, ਕੋਈ ਇਹ ਨਹੀਂ ਜੀ ਮੰਮੀ ਡੈਡੀ ਬਣ ਜਾਣਾ ਕੱਲ ਨੂੰ ਮਸ਼ਹੂਰ ਹੋ ਗਏ ਸ਼ਹਿਰਾਂ 'ਚ ਹੋ ਜਾਣਾ, ਨਹੀਂ ਜੀ। ਆਪਣੇ ਪਿੰਡ 'ਚ ਹੀ ਰਹੇ ਹਾਂ ਤੇ ਇਹਨੂੰ ਹੀ ਪ੍ਰਮੋਟ ਕਰਨਾ, ਤੇ ਪਿੰਡ 'ਚੋਂ ਹੀ ਉੱਠਾਂਗੇ ਸਿੱਧੂ ਮੂਸੇ ਤਰ੍ਹਾਂ। ਕੱਲ ਨੂੰ ਗਾਣਾ ਲਾਵਾਂਗੇ ਟਿੱਬਿਆਂ ਦਾ ਪੁੱਤ। ਤੇ ਭਾਜੀ ਜਦੋਂ ਕੋਈ ਤੁਹਾਨੂੰ ਕਹਿੰਦਾ ਕਿ ਤੂੰ ਪੰਜਾਬੀ ਬੋਲਦਾ, ਪੰਜਾਬੀ ਜੀ ਬੋਲਣ ਨਾਲ ਜਾਹਲ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਅੱਗੋਂ ਉਹਨੂੰ ਜਾਹਲ ਕਹਿ ਦੇਣਾ। ਪੰਜਾਬੀ ਇੱਕ ਐਸਾ ਪੰਜਾਬੀ ਏਡੀ ਮਿੱਠੀ ਜ਼ਬਾਨ ਹੈ ਨਾ। ਯਾਨੀ ਕਿ ਮੇਰਾ ਇੱਕ ਭਤੀਜਾ ਹਾਂਜੀ ਅੱਜ ਕੱਲ੍ਹ ਉਹ ਵੀ ਮੇਰੇ ਨਾਲ ਬਹੁਤ ਜ਼ਿਆਦਾ ਵੀਡੀਓ ਤੇ ਆ ਰਿਹਾ, ਹਸਨ ਅਲੀ। ਬਹੁਤ ਜ਼ਿਆਦਾ ਲੋਕ ਉਹਨੂੰ ਕਹਿੰਦੇ ਆ ਕਿ ਜੇ ਤੂੰ ਉਹਨੂੰ ਪੰਜਾਬੀ ਕਿਉਂ ਬੁਲਵਾ ਰਿਹਾ, ਬੱਚਾ ਬਹੁਤ ਪਿਆਰਾ ਵਾ ਫਲਾਂ ਟਮਕਾ। ਪਰ ਨਹੀਂ, ਉਹਨੂੰ ਮੈਂ ਪੰਜਾਬੀ ਬੁਲਵਾ ਰਿਹਾ, ਪੰਜਾਬੀ 'ਚ ਕੰਟੈਂਟ ਬਣਵਾ ਰਿਹਾ। ਤੇ ਪਿਛਲੇ ਦਿਨਾਂ ਵੀਡੀਓ ਵੀ ਬਣਵਾਈ ਆ ਕਿ ਯਾਰ ਲੋਕ ਕਹਿ ਰਹੇ ਆ ਤੈਨੂੰ ਤੂੰ ਉਰਦੂ ਬੋਲਿਆ ਕਰ, ਪੰਜਾਬੀ ਨਾ ਬੋਲਿਆ ਕਰ। ਅੱਗੋਂ ਕਹਿੰਦਾ ਜੀ ਮੈਂ ਬਰਗਰ ਬੱਚਾ। ਦੇਖੀ ਵੀਡੀਓ। ਨਹੀਂ ਜੀ, ਅਸੀਂ ਜਿਹੜੇ ਇਹ ਕੀ ਕਹਿੰਦੇ, ਸਾਨੂੰ ਕਹਿੰਦੇ ਜਾਹਲ, ਉਹਨਾਂ ਨੂੰ ਕੀ ਪਤਾ ਪਿੰਡਾਂ ਵਾਲਿਆਂ ਦੀ ਬਾਤ ਇਹ ਤਾਂ ਹੈ। ਹਾਂਜੀ ਭਾਜੀ ਲਾਸਟ ਵਿੱਚ ਕੋਈ ਐਸਾ ਮੈਸੇਜ ਜੋ ਤੁਸੀਂ ਸਾਡੀ ਆਡੀਅנס ਨੂੰ, ਸਾਡੇ ਭਰਾਵਾਂ ਨੂੰ ਦੇਣਾ ਚਾਹ ਰਹੇ ਹੋ? ਮੇਰਾ ਮੈਸੇਜ ਇਹ ਆ, ਮਿਹਨਤ ਕਰੋ। ਯਾਨੀ ਕਿ ਅਗਰ ਤੁਸੀਂ ਅੱਗੇ ਵਧਣਾ ਵਾ, ਉਹਦੇ ਲਈ ਦਿਲ ਐਡਾ ਹੋਣਾ ਚਾਹੀਦਾ। ਉਹਦੇ ਲਈ ਬੋਲੇ ਹੋ ਜਾਓ, ਗੂੰਗੇ ਹੋ ਜਾਓ, ਤੇ ਬਸ ਤੁਰੇ ਰਹੋ। ਕੋਈ ਅਗਰ ਤੁਹਾਨੂੰ ਬੁਰਾ ਕਹਿੰਦਾ ਉਹਨੂੰ ਜਵਾਬ ਨਾ ਦਿਓ, ਤੇ ਕੋਈ ਮਾੜਾ ਕਹਿੰਦਾ ਉਹਨੂੰ ਸੁਣੋ ਨਾ। ਬਸ ਇਹ ਚੀਜ਼ ਜ਼ਿਹਨ 'ਚ ਰੱਖਣੀ ਚਾਹੀਦੀ ਆ। ਰਾਹ 'ਚ ਬੜੇ ਕੰਢੇ ਰੋੜੇ ਆਉਂਦੇ ਆ, ਇੱਕ ਠੁੱਡਾ ਲੱਗਣ ਨਾਲ ਇਹ ਨਾ ਸੋਚੋ ਕਿ ਮੈਂ ਬਸ ਖਤਮ ਹੋ ਗਿਆ। ਸੋਚ ਵੱਡੀ ਹੋਣੀ ਚਾਹੀਦੀ ਆ। ਬੰਦਾ ਬੜਾ ਕੁਛ ਕਰ ਸਕਦਾ। ਇੱਕ ਕ੍ਰੀਏਟਰ ਬੰਦੇ ਲਈ ਮੁਸ਼ਕਲ ਨਹੀਂ ਹੈ ਕਮ ਬੈਕ ਕਰਨਾ। ਇਹ ਤਾਂ ਹੈ। ਤੇ ਭਾਜੀ ਤੁਹਾਡਾ ਇਹ ਫਸਟ ਟਾਈਮ ਸੀ ਪੋਡਕਾਸਟ? ਜੀ ਪੋਡਕਾਸਟ ਨਹੀਂ ਕਹਿ ਸਕਦੇ, ਇੱਕ ਸ਼ੋਰਟ ਇੰਟਰਵਿਊ ਕਹਿੰਦੇ ਆ, ਠੀਕ ਹੈ। ਤੇ ਤੁਹਾਡਾ ਕਿੱਦਾਂ ਧਰਿਆ ਐਕਸਪੀਰੀਅੰਸ? ਬਹੁਤ ਵਧੀਆ ਰਿਹਾ। ਵੈਸੇ ਮੈਂ ਇੰਨਾ ਬੋਲਦਾ ਨਹੀਂ ਜਿੰਨਾ ਅੱਜ ਬੋਲ ਗਿਆ। ਇਹ ਵੀ ਹੁਣ ਵਿੱਚੋਂ ਅੱਧੇ ਸ਼ੋਟ ਕੱਢਦੇ ਆ ਜੀ ਜਿਹੜੇ ਮੈਂ ਸਹੀ ਨਹੀਂ ਬੋਲੇ। ਠੀਕ ਹੋ ਗਿਆ। ਹਾਂਜੀ। ਤੇ ਭਾਜੀ ਸਾਡੀ ਨਾ ਇੱਕ ਪੋਡਕਾਸਟ ਦਾ ਸਾਡੀ ਇੱਕ ਰੀਤ ਆ ਜੀ, ਜਿਹੜਾ ਸਾਡਾ ਹੁੰਦਾ ਨਾ ਗੈਸਟ, ਸਾਡੇ ਪੋਡਕਾਸਟ ਦਾ ਐਂਡ ਉਹੀ ਕਰਦਾ ਹੁੰਦਾ ਜੀ ਕਿ ਤੁਸੀਂ ਹੁਣ ਸਾਡੀ ਪੋਡਕਾਸਟ ਦਾ ਐਂਡ ਕਰਨਾ। ਆਪਣਾ ਤਾਂ ਐਂਡ ਇਹੀ ਆ। ਇੱਕ ਤਾਂ ਪਹਿਲੀ ਬਹੁਤ ਵਧੀਆ ਗੱਲ ਹੈ ਕਿ ਆਪਣੇ ਪੰਜਾਬੀ ਨੂੰ ਪ੍ਰਮੋਟ ਕਰਦੇ ਪਏ ਆ। ਅੱਗੇ ਮੈਂ ਤੁਹਾਨੂੰ ਕਿਹਾ ਕਿ ਪੰਜਾਬੀ ਨੂੰ ਕੋਈ ਨਹੀਂ ਪੁੱਛਦਾ ਹੈਗਾ, ਪਰ ਇਹ ਬਹੁਤ ਬੰਦੇ ਨੇ ਜਿਹੜੇ ਪੰਜਾਬੀ ਨੂੰ ਪ੍ਰਮੋਟ ਕਰਦੇ ਪਏ ਆ। ਜਿੰਨੇ ਵੀ ਆਪਣੇ ਪੰਜਾਬੀ ਸੁਣਨ ਵਾਲੇ ਆ, ਬੋਲਣ ਵਾਲੇ ਆ, ਲਾਜ਼ਮੀ ਭਰਾਵਾਂ ਨੂੰ ਸਪੋਰਟ ਕਰਨੀ ਆ। ਤੇ ਜੇ ਤੁਹਾਨੂੰ ਵਿੱਚ ਕੋਈ ਚੀਜ਼ ਚੰਗੀ ਲੱਗੀ ਹੋਵੇ, ਨਾ ਲੱਗੀ ਹੋਵੇ, ਤੇ ਕਮੈਂਟ ਬਾਕਸ 'ਚ ਸਾਨੂੰ ਲਾਜ਼ਮੀ ਦੱਸ ਦਿਓ। ਤੇ ਜਾਂਦੇ ਹੋਏ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ। ਬਿਲਕੁਲ।